ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਹਾਂਗਕਾਂਗ ਤੋਂ ਸਰਦਾਰ ਬਲਦੇਵ ਸਿੰਘ ਗਿੱਲ ਬੁੱਧ ਸਿੰਘ ਵਾਲਾ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੁਹਾਨੂੰ ਪਤਾ ਹੈ ਕਿ ਪਿਛਲੇ ਮਹੀਨੇ ਮਿਸਟਰ ਫੂਲ ਮਿੱਤਲ ਨੇ ਪ੍ਰੋਫੈਸਰ ਘੱਗਾ ਦੀ ਇੱਕ ਆਰਟੀਕਲ ਰੱਖੜੀ ਕੇ ਮਾਨਸਿਕ ਗੁਲਾਮੀ ਮਾਲਵਾ ਮੇਲੇ ਵਿੱਚ ਛਾਪਿਆ ਸੀ। ਬੇਸ਼ੱਕ ਮਿਸਟਰ ਮਿੱਤਲ ਖੁਦ ਇੱਕ ਹਿੰਦੂ ਹਨ, ਪਰ ਫਿਰ ਵੀ ਉਹਨਾਂ ਨੇ ਇਹ ਆਰਟੀਕਲ ਛਾਪਣ ਦੀ ਬਹਾਦਰੀ ਦਿਖਾਈ। ਉਹ ਬਾਗਾ ਪੁਰਾਣਾ ਮੋਗੇ ਨੇੜੇ ਰਹਿੰਦੇ ਹਨ। ਮੇਰੀ ਬੇਨਤੀ ਹੈ ਕਿ ਤੁਸੀਂ ਉਹਨਾਂ ਨਾਲ ਵੀ TV 84 ਰਾਹੀਂ ਗੱਲਬਾਤ ਕਰੋ। ਇਹਨਾਂ ਨੇ ਮਿਸਟਰ ਮਿੱਤਲ ਦਾ ਫੋਨ ਨੰਬਰ ਵੀ ਦਿੱਤਾ ਹੈ ਜੀ। ਡਾਕਟਰ ਸਾਹਿਬ, ਅਸੀਂ ਸਰ ਬਲਦੇਵ ਸਿੰਘ ਗਿੱਲ ਬੁੱਧ ਸਿੰਘ ਵਾਲਾ, ਕਿਉਂਕਿ ਬੁੱਧ ਸਿੰਘ ਵਾਲਾ ਸਾਡੇ ਇੱਕ ਬੜੇ ਕੌਮੀ ਹੀਰੋ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਪਿੰਡ ਹੈ ਜੀ, ਤੇ ਉਹਨਾਂ ਨੇ ਸਾਨੂੰ ਈਮੇਲ ਲਿਖੀ ਹੈ। ਵੀ ਕਾਫੀ ਦਿਨਾਂ ਦੀ ਆਈ ਹੋਈ ਹੈ ਈਮੇਲ ਜੀ, ਪਰ ਸਾਡੇ ਹੋਰ ਵੀ ਕਿਉਂਕਿ ਪ੍ਰਾਇੋਰਟੀ ਦੇ ਵਿੱਚ ਕਈ ਹੋਰ ਈਮੇਲਸ ਜਾਂ ਮੈਸੇजेस ਆ ਜਾਂਦੇ ਨੇ, ਸੋ ਅਸੀਂ ਇਹਨਾਂ ਨੂੰ ਸ਼ਾਮਲ ਨਹੀਂ ਕਰ ਸਕੇ। ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਨੇ ਸਾਨੂੰ ਹਾਂਗਕਾਂਗ ਤੋਂ ਲਿਖੇ ਜੀ, ਔਰ ਇਹਨਾਂ ਨੇ ਮਿਸਟਰ ਮਿੱਤਲ, ਪਹਿਲਾ ਨਾਂ ਕੀ ਹੈ, ਫਸਟ ਨੇਮ ਕੀ ਹੈ ਇਹਨਾਂ ਦਾ? ਇਹਨਾਂ ਦਾ ਮਿਸਟਰ ਫੂਲ ਮਿੱਤਲ ਜੀ। ਉਹਨਾਂ ਦਾ ਹਵਾਲਾ ਦਿੱਤਾ ਹੈ। ਪੰਜਾਬ ਮੇਲ ਨਾਂ ਦੀ ਇੱਕ ਔਨ ਦਾ ਵੈਬ ਪਬਲੀਕੇਸ਼ਨ ਕਰਦੇ ਨੇ ਜੀ, ਔਰ ਉਹਦੇ 'ਚ ਪ੍ਰੋਫੈਸਰ ਇੰਦਰ ਸਿੰਘ ਘੱਗਾ ਦਾ ਕੋਈ ਲੇਖ ਰੱਖੜੀ ਦੇ ਸੰਬੰਧੀ ਸੀ, ਜਿਸ ਨੂੰ ਲੈ ਕੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ। ਮੈਨੂੰ ਲੇਖ ਤਾਂ ਨਹੀਂ ਪੜ੍ਹਨ ਦਾ ਮੌਕਾ ਮਿਲਿਆ, ਕਿਉਂਕਿ ਪ੍ਰੋਫੈਸਰ ਘੱਗਾ ਖੁਦ ਵੀ ਕਾਫੀ ਵਿਵਾਦਗ੍ਰਸਤ ਕੰਟਰੋਵਰਸ਼ੀਅਲ ਕਿਸਮ ਦੇ ਲਿਖਾਰੀ ਨੇ ਜੀ। ਲੇਕਿਨ ਇੱਕ ਗੱਲ ਮੈਂ ਸਮਝਦਾ ਵੀ ਅਸੀਂ ਕਿਸੇ ਦੇ ਵਿਊਜ਼ ਨਾਲ ਸਹਿਮਤ ਹੋਈਏ ਨਾ ਹੋਈਏ, ਲੇਕਿਨ ਜੇ ਬਿਨਾਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਿੱਧੇ ਤੌਰ 'ਤੇ ਹਰਟ ਕੀਤੇ, ਇੱਕ ਤਾਂ ਹੁੰਦਾ ਇੰਟੈਂਟ ਹੈ ਕਿ ਤੁਸੀਂ ਕਿਸੇ ਦੇ ਧਰਮ ਦੇ ਉੱਤੇ ਖਾਮਖਾਹ ਦੀ ਗੱਲ ਕਰਨੀ, ਇੱਕ ਹੈ ਤੁਸੀਂ ਫੈਕਟਸ ਸਟੇਟ ਕਰ ਦਿਓ ਜੀ, ਸੱਚਾਈ ਦੀ ਗੱਲ ਕਰ ਦਿਓ। ਤੇ ਜੇ ਸੱਚਾਈ ਦੀ ਗੱਲ ਕਰਦੇ ਆ, ਔਰ ਅਮਰੀਕਨਾਂ ਨੇ ਤਾਂ ਚਲੋ ਇਹ ਤਾਂ ਬਹੁਤ ਅੱਗੇ ਗਏ, ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਇਹਨਾਂ ਨੇ ਤਾਂ ਸਭ ਕੁਝ ਹੀ ਫਰੀडम ਦਿੱਤੀ ਹੋਈ ਹੈ। ਪਰ ਮੈਂ ਸਮਝਦਾ ਹਾਂ ਵੀ ਮਿਸਟਰ ਮਿੱਤਲ ਉਹ ਸੱਚਮੁੱਚ ਹੀ ਇਮਾਨਦਾਰ ਇੱਕ ਪਬਲਿਸ਼ਰ ਹੋਣਗੇ, ਕਿਉਂਕਿ ਉਹ ਇਹ ਮਹਿਸੂਸ ਕਰਦੇ ਨੇ ਕਿ ਇੱਕ ਵਿਊਜ਼ ਨੇ ਜੀ, ਔਰ ਇੱਕ ਵਿਊਜ਼ ਨੂੰ ਐਕਸਪ੍ਰੈਸ ਕਰਨ ਦਾ ਹਰ ਇੱਕ ਦਾ ਹੱਕ ਹੈ। ਅਸੀਂ ਵੀ ਰੱਖੜੀ ਦੇ ਉੱਤੇ ਆਪਣੇ ਵਿਊਜ਼ ਦਿੱਤੇ ਨੇ, ਬਾਕੀ ਤਿਉਹਾਰਾਂ ਬਾਰੇ ਵੀ ਦਿੰਦੇ ਹਾਂ ਜਿਹੜੀਆਂ, ਜੇ ਹੁਣ ਵੀਰ ਨੇ ਪੰਨੂ ਹੋਰਾਂ ਨੇ ਲਿਖਿਆ ਕੈਲੀਫੋਰਨੀਆ ਤੋਂ ਸਾਡੇ ਆਪਣੇ ਲੋਕਾਂ ਦੀ ਕਮਜ਼ੋਰੀ, ਅਸੀਂ ਉਹਦਾ ਵੀ ਜ਼ਿਕਰ ਕੀਤਾ ਹੈ। ਕੱਲ੍ਹ ਨੂੰ ਸਾਨੂੰ ਕੋਈ ਕਹੇ ਜੀ ਤੁਸੀਂ ਤਾਂ ਆਪਣੇ ਹੀ ਲੋਕਾਂ ਦੇ ਖਿਲਾਫ ਹੋ ਜੀ, ਜਾਂ ਕੋਈ ਵਪਾਰੀ ਸਾਡੇ ਦੁਆਲੇ ਹੋ ਜਾਣ ਜੀ ਕਿ ਸਾਡੀ ਜਿਹੜੀ ਲੇਬਰ ਲਾਈ ਹੈ ਜੀ ਸਟੋਰਾਂ 'ਚ, ਉਹ ਵੀ ਤਾਂ ਪੈਸੇ ਚੋਰ ਕੇ ਖੜਦੇ ਨੇ ਜੀ, ਅਸੀਂ ਕਿਹੜਾ ਉਹ ਕਿੰਨੇ ਕੁ ਇਮਾਨਦਾਰ ਨੇ। ਲੇਕਿਨ ਅਸੀਂ ਸਮਝਦੇ ਹਾਂ ਜਦੋਂ ਉਹ ਆਪਣਾ ਵਿਊ ਪੁਆਇੰਟ ਦੇਣਗੇ ਅਸੀਂ ਉਹਨੂੰ ਵੀ ਡਿਸਕਸ ਕਰ ਲਾਂਗੇ ਕਿ ਵੀ ਕਿਵੇਂ ਅਸੀਂ ਵੀ ਜਦੋਂ ਕਿਸੇ ਜ਼ਿੰਮੇਵਾਰੀ ਨੂੰ ਕਰਦੇ ਹਾਂ, ਈਵਨ ਲੇਬਰ ਦਾ ਵੀ ਕੀ ਰੋਲ ਹੁੰਦਾ ਹੈ। ਸੋ ਲੇਕਿਨ ਮੈਂ ਸਮਝਦਾ ਵੀ ਇਹਨਾਂ ਦੇ ਨਾਲ ਅਸੀਂ ਜ਼ਰੂਰ ਆਉਣ ਵਾਲੇ ਦਿਨਾਂ 'ਚ ਮਿਸਟਰ ਮਿੱਤਲ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇਹ ਜਿਹੜੀ ਐਜ਼ ਏ ਪਬਲਿਸ਼ਰ ਇੱਕ ਔਖਾ ਰੋਲ ਹੁੰਦਾ ਜਦੋਂ ਕੇਸ ਰਜਿਸਟਰ ਹੁੰਦੇ ਨੇ। ਜੇ ਘੱਗੇ 'ਤੇ ਕੇਸ ਰਜਿਸਟਰ ਹੋਇਆ ਹੈ, ਇਹਨਾਂ ਦਾ ਵੀ ਨਾਲ ਹੋਇਆ ਹੋਏਗਾ ਪਬਲੀਕੇਸ਼ਨ ਦੇ ਤੌਰ 'ਤੇ ਜੀ। ਸੋ ਅਸੀਂ ਵੀਰ ਬਲਦੇਵ ਸਿੰਘ ਗਿੱਲ ਜੀ ਦਾ ਧੰਨਵਾਦ ਕਰਦੇ ਹਾਂ, ਉਹਨਾਂ ਨੇ ਸਾਨੂੰ ਲਿਖਿਆ ਜੀ, ਔਰ ਅਸੀਂ ਸਮਝਦੇ ਹਾਂ ਵੀ ਹੋਰ ਵੀ ਹਾਂਗਕਾਂਗ ਨਾਲ ਵੀ ਸਿੱਖਾਂ ਦਾ ਪੁਰਾਣਾ ਸੰਬੰਧ ਹੈ ਜੀ, ਬੜੇ ਪੁਰਾਣੇ ਗੁਰਦੁਆਰੇ ਨੇ, 100 ਸਾਲ ਪੁਰਾਣੇ ਜੀ। ਸੋ ਸਾਨੂੰ ਸਗੋਂ ਜਿਹੜੇ ਵੀਰ ਸਾਡੇ ਬਾਕੀ ਮੁਲਕਾਂ ਤੋਂ ਲਿਖਦੇ ਨੇ, ਜੇ ਸਾਨੂੰ ਉਹ ਆਪਣੇ ਮੁਲਕਾਂ ਦੀਆਂ ਸਮੱਸਿਆਵਾਂ ਬਾਰੇ ਵੀ, ਜੇ ਸਿੱਖਾਂ ਦੀ ਉਸ ਥਾਂ ਦੇ ਉੱਤੇ ਜਿਹੜੀ ਕੀ ਕੰਟਰੀਬਿਊਸ਼ਨ ਹੈ, ਅੱਜ ਜਿਹੜੀਆਂ ਚੌਥੀ ਪੰਜਵੀਂ ਜਨਰੇਸ਼ਨ ਸਾਡੇ ਪੰਜਾਬੀ ਪਰਿਵਾਰਾਂ ਦੀ ਜਾਂ ਸਿੱਖ ਪਰਿਵਾਰਾਂ ਦੀ ਹੈ, ਉਸ ਸਿਸਟਮ ਦੇ ਵਿੱਚ ਕਿਵੇਂ ਅੱਗੇ ਨਿਕਲ ਰਹੇ ਨੇ, ਉਹਨਾਂ ਨੂੰ ਪ੍ਰੋਬਲਮਸ ਕੀ ਹੁੰਦੀਆਂ। ਸੋ ਜੇ ਇਸ ਕਿਸਮ ਦੀਆਂ ਵੀ ਈਮੇਲਸ ਆਉਣ, ਬਜਾਏ ਕਿ ਅਸੀਂ ਸਾਰੇ ਸਿਰਫ ਪੰਜਾਬ ਦੇ ਉੱਤੇ ਫੋਕਸ ਕਰੀਏ, ਕਿਉਂਕਿ ਪੰਜਾਬ 'ਚੋਂ ਤਾਂ ਆ ਹੀ ਰਹੀਆਂ ਨੇ, ਜਿਹੜੇ ਪੰਜਾਬ 'ਚੋਂ ਓਰੀਜੀਨੇਟ ਹੁੰਦੀਆਂ ਨੇ ਉਹ ਓਰੀਜਨਲ ਉਹਨਾਂ ਦੇ ਵਿਊ ਹੁੰਦੇ ਨੇ। ਸੋ ਉਹ ਵੀ ਅਸੀਂ ਐਪਰੀਸ਼ੀਏਟ ਕਰਾਂਗੇ ਕਿ ਥਾਂ ਜਿੱਥੇ ਜਿੱਥੇ ਵੀਰ ਭੈਣਾਂ ਬੈਠੇ ਨੇ ਉੱਥੇ ਕੀ ਪ੍ਰੋਬਲਮਸ ਨੇ ਜੀ, ਔਰ ਕਿਵੇਂ ਅਸੀਂ ਡਾਇਸਪੋਰਾ ਸਿੱਖ ਸਾਰੇ ਇੱਕੋ ਹੀ ਮਾਲਾ ਦੇ ਮਣਕਿਆਂ ਦੀ ਤਰ੍ਹਾਂ ਆਪਣੀ ਹਰ ਥਾਂ ਨੂੰ ਜਿਹੜਾ ਇੰਪਰੂਵ ਕਰ ਸਕਦੇ ਹਾਂ ਆਪਣੀ ਪੋਜੀਸ਼ਨ ਨੂੰ। ਸੋ ਇਸ ਬਾਰੇ ਵੀ ਜ਼ਰੂਰ ਲਿਖਿਆ ਕਰਨ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੀ ਅਗਲੀ ਈਮੇਲ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਜਸਵਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ। ਜੋ ਕੁਝ ਸਿੱਖ ਕੁੜੀਆਂ ਨਾਲ ਇੰਗਲੈਂਡ ਵਿੱਚ ਹੋਇਆ ਉਸ ਦਾ ਮੈਨੂੰ ਬਹੁਤ ਅਫਸੋਸ ਹੈ। ਜਦੋਂ ਦੀ ਮੈਂ ਸੈਕਸ ਗਰੂਮਿੰਗ ਬਾਰੇ BBC ਚੈਨਲ ਦੀ ਰਿਪੋਰਟ ਸੁਣੀ ਹੈ, ਮੇਰਾ ਦਿਲ ਅੰਦਰੋਂ ਅਪਸੈਟ ਹੋਇਆ ਪਿਆ ਹੈ। ਮੈਂ ਸਮਝ ਸਕਦਾ ਹਾਂ ਕਿ ਉਹ ਸਿੱਖ ਪਰਿਵਾਰ ਕਿੰਨੇ ਅਪਸੈਟ ਹੋਏ ਹੋਣਗੇ। ਮੇਰਾ ਸਵਾਲ ਹੈ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ ਇੰਨੀ ਖੁੱਲ੍ਹ ਨਹੀਂ ਦੇ ਸਕਦੇ ਕਿ ਉਹਨਾਂ ਨੂੰ ਸਮਝ ਹੋਵੇ ਕਿ ਜੇ ਕੋਈ ਉਹਨਾਂ ਨੂੰ ਬਲੈਕਮੇਲ ਕਰਦਾ ਹੈ, ਉਹ ਮਾਤਾ ਪਿਤਾ ਕੋਲ ਸੱਚਾਈ ਦੱਸਣ ਦੀ ਹਿੰਮਤ ਰੱਖਦੇ ਹੋਣ।
ਜੇ ਬੱਚਿਆਂ ਨਾਲ ਅਸੀਂ ਇੰਨੀ ਖੁੱਲ੍ਹ-ਡੁੱਲ ਰੱਖੀਏ ਤਾਂ ਸੈਕਸ ਗਰੂਮਿੰਗ ਵਰਗੇ ਸਕੈਂਡਲਾਂ ਤੋਂ ਬਚਿਆ ਜਾ ਸਕਦਾ ਹੈ। ਪਰਮਾਤਮਾ ਆਪ ਜੀ ਨੂੰ ਲੰਮੀ ਉਮਰ ਬਖਸ਼ੇ ਇੰਨਾ ਕਹਿੰਦੇ ਹੋਏ ਖਿਮਾ ਦਾ ਜਾਚਕ ਹਾਂ, ਆਪ ਜੀ ਦਾ ਨਿਮਾਣਾ। ਜੀ ਡਾਕਟਰ ਸਾਹਿਬ ਕੀ ਨਾਮ ਹੈ ਇਹਨਾਂ ਦਾ? ਹਾਂਜੀ, ਜਸਵਿੰਦਰ ਸਿੰਘ ਨਾਮ ਇਹਨਾਂ ਦਾ ਜੀ। ਹਾਂਜੀ, ਅਸੀਂ ਵੀਰ ਜਸਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਮੈਲਬਰਨ ਆਸਟ੍ਰੇਲੀਆ ਤੋਂ ਲਿਖਿਆ ਜੀ। ਦੇਖੋ, ਜੋ ਯੂਕੇ ਦਾ ਵਰਤਾਰਾ ਕਿਸ ਤਰੀਕੇ ਨਾਲ ਇਹ ਫਲੈਸ਼ ਟ੍ਰੇਡ ਖਾਸ ਤੌਰ 'ਤੇ ਬੱਚਿਆਂ ਨੂੰ ਐਕਸਪਲੋਇਟ ਕਰਕੇ ਔਰ ਸਿੱਖ ਬੱਚਿਆਂ ਨੂੰ, ਇਸ ਦਾ BBC ਡਾਕੂਮੈਂਟਰੀ ਤਾਂ ਇੱਕ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟਿਪ ਆਫ ਐਨ ਆਈਸਬਰਗ ਜੀ, ਹਾਂਜੀ, ਕਿ ਇੱਕ ਵੱਡਾ ਜਿਵੇਂ ਤੋਦਾ ਹੁੰਦਾ ਬਰਫ਼ ਦਾ, ਉਸ ਦੀ ਇੱਕ ਨੁੱਕਰ ਹੈ, ਬਹੁਤ ਕੁਝ ਹੋ ਰਿਹਾ ਅੰਦਰ ਜੀ ਜੀ। ਔਰ ਸਿਰਫ ਕਿਉਂਕਿ ਅਸੀਂ ਗੱਲ BBC ਡਾਕੂਮੈਂਟਰੀ ਦੇ ਹਵਾਲੇ ਨਾਲ ਕਰ ਰਹੇ ਸੀ, ਅਸੀਂ ਉਸ ਤੋਂ ਅੱਗੇ ਨਹੀਂ ਗਏ ਜੀ। ਪਰ ਆਸਟ੍ਰੇਲੀਆ, ਇੰਗਲੈਂਡ ਦੇ ਵਿੱਚ ਜਿਹੜੀਆਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਬੱਚੀਆਂ ਜਾਂ ਪੰਜਾਬ 'ਚੋਂ ਆਉਣ ਵਾਲੀਆਂ ਕੁੜੀਆਂ ਐਜੂਕੇਸ਼ਨ ਦੇ ਨਾਂ ਥੱਲੇ, ਕਿ ਜੀ ਉੱਥੇ ਵੀਜ਼ਾ ਲੱਗ ਗਿਆ, ਉੱਥੇ ਜਾਲੀ ਜਿਹੀਆਂ ਯੂਨੀਵਰਸਿਟੀਆਂ ਬਣੀਆਂ ਹੋਈਆਂ ਨੇ, ਉਹ ਭੇਜ ਦਿੰਦੇ ਨੇ। ਉੱਥੇ ਨਾ ਕੋਈ ਯੂਨੀਵਰਸਿਟੀਆਂ ਨੇ, ਨਾ ਮਕਸਦ ਪੇਰੈਂਟਸ ਦਾ ਵੀ ਉਹ ਤੋੜ ਦਿੰਦੇ ਨੇ ਕੁੜੀਆਂ ਨੂੰ ਕਿ ਵੀ ਉਹ ਜਾਣਗੀਆਂ, ਉੱਥੇ ਜਾ ਕੇ ਸੈਟਲ ਹੋਣਗੀਆਂ, ਭਰਾਵਾਂ ਨੂੰ ਸੱਦਣਗੀਆਂ। ਉੱਥੇ ਉਹ ਤਾਂ ਦੇਸ਼ ਆਪਣੀ ਮਾੜੀ ਇਕੋਨਮੀ ਦਾ ਸ਼ਿਕਾਰ ਨੇ ਜੀ ਜੀ। ਔਰ ਫਿਰ ਉਹ ਬੱਚੀਆਂ ਕੀ ਕਰਦੀਆਂ ਨੇ, ਇਸ ਦੇ ਉੱਤੇ ਅਸੀਂ ਪਰਦਾ ਪਾ ਦਿੰਦੇ ਹਾਂ, ਕਿਉਂਕਿ ਇਸ ਦੇ ਨਾਲ ਸਾਡਾ ਆਨਰ ਜੁੜਿਆ ਹੋਇਆ ਜੀ, ਸਾਡਾ ਨਹੀਂ ਹੈ। ਪਰ ਜਿਹੜੀ ਸੱਚੀ ਗੱਲ ਹੈ, ਸੱਚ ਤੋਂ ਕੌਣ ਮੁਨਕਰ ਹੋ ਸਕਦਾ ਕਿ ਕੀ ਹੋ ਰਿਹਾ। ਔਰ ਆਸਟ੍ਰੇਲੀਆ ਦੇ ਵਿੱਚ ਤਾਂ ਕੱਲ੍ਹ ਹੀ ਮੈਂ ਦੇਖ ਰਿਹਾ ਸੀ ਇੱਕ ਨਿਊਜ਼ ਆਈਟਮ ਕਿ ਇੱਕ ਐਡਲਟ ਐਂਟਰਟੇਨਮੈਂਟ ਨਾਂ ਦੀ ਉਹਨਾਂ ਦੀ ਕੋਈ ਮੈਗਜ਼ੀਨ ਹੁੰਦੀ ਆ, ਉਹਦੇ 'ਚ ਆਪਣੀਆਂ ਬੱਚੀਆਂ ਦੇ ਇਸ਼ਤਿਹਾਰ ਲੱਗੇ ਹੋਏ ਨੇ। ਐਡਲਟ ਐਂਟਰਟੇਨਮੈਂਟ ਕੀ ਹੈ ਜੀ ਜੀ, ਸਭ ਨੂੰ ਪਤਾ ਹੈ ਵੀ ਉਹਦਾ ਮਤਲਬ ਕੀ ਹੈ ਜੀ। ਸੋ ਇਹ ਜਿਹੜੀਆਂ ਪਾਰਟ ਨੇ, ਸਾਨੂੰ ਸਿਰਫ ਅਸੀਂ ਦੁੱਖ ਮੰਨਣ ਤੱਕ ਦੁੱਖ ਤਾਂ ਹੋਏਗਾ ਜੀ ਜੀ, ਕਿਸੇ ਨੂੰ ਵੀ। ਅਸੀਂ ਤਾਂ ਪੱਤ ਦੇ ਆਨਰ ਦੇ ਰਾਖੇ ਰਹੇ ਹਾਂ ਉਸ ਧਰਤੀ ਦੇ ਉੱਤੇ ਜੀ, ਬਿਲਕੁਲ। ਜਿਹੜੀ ਅੱਜ ਵੀ ਇੱਕ ਜ਼ਮਾਨਾ ਸੀ ਜਦੋਂ ਬਾਹਰਲੇ ਹਮਲਾਵਰ ਆਉਂਦੇ ਸੀ, ਉੱਥੋਂ ਦੀਆਂ ਬੱਚੀਆਂ ਨੂੰ, ਨੂੰਹਾਂ ਧੀਆਂ ਨੂੰ ਲੈ ਜਾਂਦੇ ਸੀ। ਔਰ ਜਿਹੜੀ ਪੰਜਾਬ ਦੀ ਲੋਕ ਬੋਲੀ 'ਚ ਹੈ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ, ਜਦੋਂ ਬਸਰਾ, ਬਗਦਾਦ, ਗਜ਼ਨੀ 'ਚ ਟਕੇ ਟਕੇ 'ਚ ਅਜ਼ਮਤ ਲੁੱਟੀ ਜਾਂਦੀ ਸੀ, ਤੇ ਉਹ ਬੱਚੀਆਂ ਕਛਹਿਰੇ ਵਾਲੇ ਖਾਲਸੇ ਨੂੰ, ਪੰਜ ਕਕਾਰੀ ਖਾਲਸੇ ਨੂੰ ਹੀ ਸੰਬੋਧਿਤ ਹੁੰਦੀਆਂ ਸੀ ਕਿ ਇਹ ਬਹਾਦਰ ਖਾਲਸਾ ਸਾਡੇ ਆਨਰ ਦੀ ਰੱਖਿਆ ਕਰੇਗਾ। ਤੇ ਜੇ ਅੱਜ ਸਾਡੀ ਆਪਣੀ ਅਜ਼ਮਤ ਇਸ ਲੈਵਲ ਤੱਕ ਜਿਹੜੀ ਹੈ ਉਹ ਬਰਬਾਦੀ ਵੱਲ ਤੁਰੀ ਹੋਈ ਹੈ, ਤੇ ਇਹ ਸਾਨੂੰ ਗੰਭੀਰਤਾ ਦੇ ਨਾਲ ਸੋਚਣਾ ਪਏਗਾ। ਬੰਨ ਨੂੰ ਬੰਨਣੇ ਪੈਣਗੇ, ਆਪਣੇ ਘਰਾਂ ਵੱਲ ਵੀ ਦੇਖਣਾ ਪਏਗਾ। ਔਰ ਉਹਨਾਂ ਨੇ ਠੀਕ ਗੱਲ ਕਹੀ ਹੈ ਕਿ ਵੀ ਅਸੀਂ ਇਸ ਕਿਸਮ ਦਾ ਬੱਚਿਆਂ ਦੇ ਨਾਲ ਇੱਕ ਦੋਸਤਾਨਾ ਮਾਹੌਲ ਦੇ ਵਿੱਚ ਉਹਨਾਂ ਦੀ ਪਰਵਰਿਸ਼ ਕਰੀਏ। ਇਸ ਦੌੜ 'ਚ ਨਾ ਪਈਏ ਜੀ, ਇੱਕ ਘਰ ਹੈ, ਘਰ ਦੇ 2 ਲੈ ਲਓ ਜੀ, ਹੁਣ 4 ਲੈ ਲਓ ਜੀ, ਬਿਜ਼ਨਸ ਦਾ 4 ਲੈ ਲਓ। ਕਾਹਦੇ ਲਈ? ਜਿਨ੍ਹਾਂ ਦੇ ਲਈ ਤੁਸੀਂ ਅੱਗੋਂ ਕਰਨੇ, ਜੇ ਉਹੀ ਤੁਹਾਡੇ ਹੱਥ 'ਚ ਨਹੀਂ ਨੇ। ਔਰ ਅਸੀਂ ਦੇਖੀਏ ਸੈਕੰਡ ਥਰਡ ਜਨਰੇਸ਼ਨ ਦਾ ਇੱਥੇ ਕੀ ਹਾਲ ਹੈ, ਕਿੱਧਰ ਨੂੰ ਜਾ ਰਹੀ ਹੈ ਗੱਲ। ਕਿੰਨੇ ਪਰਿਵਾਰਾਂ ਦੇ ਬੱਚੀਆਂ ਜਿਹੜੇ ਨੇ ਉਹ ਆਪਣੇ ਸੱਭਿਆਚਾਰ, ਕਲਚਰ, ਧਰਮ, ਆਪਣੀਆਂ ਵੈਲਿਊਜ਼ ਦੇ ਨਾਲ ਜੁੜੇ ਹੋਏ ਨੇ ਜੀ। ਸੋ ਮੈਂ ਸਮਝਦਾ ਵੀਰ ਜਸਵਿੰਦਰ ਸਿੰਘ ਜੀ, ਐਫਰਟ ਕਰਨ ਦੀ ਲੋੜ ਹੈ। ਤੁਸੀਂ ਵੀ ਆਸਟ੍ਰੇਲੀਆ 'ਚ ਬੈਠੇ ਹੋ, ਐਜੂਕੇਟ ਕਰੋ, ਇਸ ਗੱਲ ਨੂੰ ਸਮਝੋ। ਆਪਣੇ ਜਿਹੜੇ ਉੱਥੇ ਬੈਠੇ ਸਾਡੇ ਨੇ ਪਰਿਵਾਰ, ਜਿਨ੍ਹਾਂ ਨੂੰ ਇਹ ਲੱਗਦਾ ਕਿ ਵੀ ਚੜ੍ਹਾ ਦਿਓ ਜਹਾਜ਼ੇ, ਏਜੰਟਾਂ ਦੇ ਹਵਾਲੇ ਕਰ ਦਿਓ। ਏਜੰਟ ਕੀ ਕਰਵਾਉਂਦੇ ਨੇ ਉਹਨਾਂ ਤੋਂ, ਕਿੱਥੇ ਕਿੱਥੇ ਜਾ ਕੇ ਖਵਾਰੀ ਹੁੰਦੀ ਹੈ, ਉਹ ਜੇ ਢਕਿਆ ਹੀ ਰਹੇ ਤਾਂ ਅਸੀਂ ਸਮਝਦੇ ਹਾਂ ਬਿਹਤਰ ਹੈ। ਪਰ ਇਹ ਬਿਹਤਰ ਨਹੀਂ ਹੈ ਢਕਿਆ ਰਹਿਣਾ। ਜਦੋਂ ਤੱਕ ਇਹ ਕਹਾਣੀਆਂ ਬਾਹਰ ਨਹੀਂ ਆਉਣਗੀਆਂ, ਇਹ ਜਿਹੜੀ ਦੌੜ ਇੱਕ ਸ਼ੁਰੂ ਹੋਈ ਹੈ, ਇਹ ਰੁਕੇਗੀ ਨਹੀਂ। ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵੀਰ ਜਸਵਿੰਦਰ ਸਿੰਘ ਦਾ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਇੱਥੇ ਲੈਣੇ ਇੱਕ ਛੋਟਾ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।